ਅੱਛਾ ਯਾਰ, ਜਦੋਂ ਧੀ ਕਿਸੇ ਦੀ ਵਿਆਹ ਕੇ ਅਗਲੇ ਘਰ 'ਚ ਜਾਂਦੀ ਹੈ ਨਾ, ਤਾਂ ਉਹਦੇ ਦਿਲ ਵਿੱਚ ਬਹੁਤ ਸਾਰੀਆਂ ਖਾਹਿਸ਼ਾਤ ਹੁੰਦੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਹੁੰਦਾ ਕਿ ਉਹਨੇ ਅਗਲੇ ਘਰ ਦਾ ਸੋਚਿਆ ਹੁੰਦਾ ਕਿ ਮੈਂ ਘਰ ਜਾ ਕੇ ਆਪਦੇ ਮੀਆਂ ਦੇ ਨਾਲ ਮੇਰੀ ਅਲੱਗਾ ਜ਼ਿੰਦਗੀ ਸ਼ੁਰੂ ਹੋਏਗੀ, ਖੁਸ਼ਹਾਲੀ ਹੋਏਗੀ, ਸਾਰੇ ਮਾਮਲਾਤ ਹੋਣਗੇ। ਲੇਕਿਨ ਉਹਦੇ ਨਾਲ ਨਾਲ ਜੇ ਨੂਨ ਦਾ ਲਫ਼ਜ਼ ਨੂੰਹ ਦੇ ਨਾਲ ਲੱਗਦਾ ਤੇ ਇੱਕ ਨੂਨ ਦਾ ਲਫ਼ਜ਼ ਨਨਾਣ ਦੇ ਨਾਲ ਵੀ ਲੱਗਦਾ। ਉਸ ਘਰ ਦੇ ਵਿੱਚ ਇੱਕ ਨਨਾਣ ਵੀ ਹੁੰਦੀ। ਉਹ ਨਨਾਣ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਇਹ ਨੂੰਹ ਆਉਣ ਵਾਲੀ ਜਿਹੜੀ ਹੈਗੀ ਆ ਨਾ, ਇਹ ਮੇਰੇ ਤਾਬੇ ਰਵੇ, ਮੇਰੀ ਮਾਂ ਦੇ ਤਾਬੇ ਰਵੇ। ਨੂੰਹ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਮੇਰਾ ਇੱਕ ਆਪਦਾ ਪਰਿਵਾਰ ਆ, ਮੇਰਾ ਇੱਕ ਆਪਦਾ ਘਰ ਆ, ਕਿ ਮੈਂ ਇਸ ਘਰ ਦੇ ਵਿੱਚ ਆਪਦੇ ਹਿਸਾਬ ਨਾਲ ਜ਼ਿੰਦਗੀ ਗੁਜ਼ਾਰਾਂ। ਥੋੜ੍ਹਾ ਬਹੁਤਾ ਮੈਨੇਜ ਕਰਨਾ ਪੈਂਦਾ, ਘਰ ਦੇ ਹਿਸਾਬ ਦੇ ਨਾਲ ਚੱਲਣਾ ਪੈਂਦਾ। ਲੇਕਿਨ ਜਦੋਂ ਹੱਦ ਤੋਂ ਜ਼ਿਆਦਾ ਜਿਹੜੇ ਹੈਗੇ ਮਾਮਲਾਤ ਜਿਹੜੇ ਹੈਗੇ ਜ਼ੋਰ ਫੜ ਜਾਣ, ਹਰ ਕੰਮ ਹਰ ਗੱਲ ਜਿਹੜੀ ਹੈਗੀ ਆ ਉਹ ਨਨਾਣ ਦੀ ਮਨ ਹੋਣ ਲੱਗ ਪਵੇ, ਤਾਂ ਉਸ ਘਰ ਦੇ ਵਿੱਚ ਫਿਰ ਅਮਨ ਨਹੀਂ, ਕੰਮ ਖਰਾਬ ਹੋਣ ਲੱਗ ਪੈਂਦਾ। ਅਤੇ ਜਿਹੜੀ ਸੱਸ ਹੁੰਦੀ ਆ, ਉਹਦਾ ਜਿਹੜਾ ਹੈਗਾ ਕਿਰਦਾਰ, ਉਹਦਾ ਕਿਰਦਾਰ ਇਹ ਹੁੰਦਾ ਕਿ ਉਹਨੇ ਜੋ ਮਰਜ਼ੀ ਹੋ ਜਾਵੇ, ਉਹਨੇ ਆਪਦੀ ਧੀ ਦਾ ਸਾਥ ਦੇਣਾ ਹੁੰਦਾ। ਉਹਦੇ ਵਿੱਚ ਉਹਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਨੇ, ਮਜਬੂਰੀਆਂ ਤੋਂ ਹਟ ਕੇ ਉਹ ਆਪਦੀ ਧੀ ਨੂੰ ਤਾਂ ਝੂਠਿਆਂ ਨੇ ਨਾ ਕਰਾਰ ਦੇ ਸਕਦੀ। ਜੇ ਉਹ ਉਹਨੂੰ ਝੂਠਾ ਕਰਦੀ ਆ ਤਾਂ ਫਿਰ ਉਹ ਆਪ ਵੀ ਝੂਠੀ ਹੁੰਦੀ ਹੈ। ਇਸ ਵਾਸਤੇ ਉਹਦੀ ਕੋਸ਼ਿਸ਼ ਇਹ ਹੁੰਦੀ ਆ ਕਿ ਨੂੰਹ ਹੀ ਝੂਠੀ ਹੋਵੇ, ਜਿਹਦੇ ਵਾਸਤੇ ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਨਾ, ਉਹਨਾਂ ਨੂੰ ਆਪਦੇ ਪੱਲਿਓਂ ਵੀ ਕਰਨੇ ਪੈਂਦੇ ਆ ਨੂੰਹ ਨੂੰ ਖਰਾਬ ਕਰਨ ਵਾਸਤੇ। ਔਰ ਇਸੇ ਕਸ਼ਮਕਸ਼ ਦੇ ਵਿੱਚ ਸਾਰੀ ਉਮਰ ਜਿਹੜੀ ਹੈਗੀ ਆ, ਜ਼ਿੰਦਗੀ ਜਿਹੜੀ ਹੈਗੀ ਆ ਨਾ, ਸਾਰੀ ਇਸੇ ਤਰ੍ਹਾਂ ਹੀ ਗੁਜ਼ਰ ਜਾਂਦੀ ਆ। ਸੱਸ ਜਿਹੜੀ ਹੈਗੀ ਆ, ਸੱਸ ਆਪਣੇ ਆਪ ਨੂੰ ਜਿਹੜਾ ਹੈਗਾ ਪ੍ਰਧਾਨ ਸਮਝਦੀ ਆ, ਉਹ ਘਰ ਦੀ ਵੱਡੀ ਵਡੇਰੀ ਹੁੰਦੀ ਆ, ਉਹਦੀ ਕੋਸ਼ਿਸ਼ ਹੁੰਦੀ ਆ ਕਿ ਮੇਰਾ ਕਹਿਣਾ ਮੰਨਿਆ ਜਾਵੇ। ਨੂੰਹ ਜਿਹੜੀ ਹੈਗੀ ਆ, ਨੂੰਹ ਦਾ ਇਹ ਹੁੰਦਾ ਵਾ ਕਿ ਉਹਦਾ ਬੰਦਾ ਜਿਹੜਾ ਹੈਗਾ ਨਾ, ਉਹਦੇ ਕਹਿਣੇ ਕਾਰ 'ਚ ਹੋਵੇ, ਉਹਦਾ ਆਖਾ ਮੰਨੇ। ਇਸੇ ਤਗੋ-ਦੋ ਦੇ ਵਿੱਚ ਜਿਹੜਾ ਹੈਗਾ ਨਾ, ਬੰਦਾ ਗਰੀਬ ਫਿਸ ਜਾਂਦਾ। ਨਾ ਉਹ ਨੂੰਹ ਦੇ ਨਾਲ ਦਾ, ਆਪਦੀ ਬੇਗਮ ਦੇ ਨਾਲ ਦਾ, ਨਾ ਉਹ ਮਾਂ ਦੇ ਨਾਲ ਦਾ। ਜੇ ਮਾਂ ਭੈਣ ਦੇ ਨਾਲ ਦਾ ਹੋਵੇ ਫਿਰ ਵੀ ਜਿਹੜਾ ਹੈਗਾ ਕੰਮ ਖਰਾਬ ਹੁੰਦਾ, ਅਤੇ ਜੇ ਉਹ ਨੂੰਹ ਦੇ ਨਾਲ ਦਾ ਹੋ ਜਾਵੇ ਫਿਰ ਤੋਂ ਰੰਨ ਮਰੀਦ ਹੋ ਗਿਆ। ਉਹੀ ਧੀ ਜਿਹੜੀ ਹੈਗੀ ਆ, ਇਹਦੇ ਘਰੋਂ ਜਦੋਂ ਵਿਆਹ ਕੇ ਚੱਲ ਜਾਂਦੀ ਆ, ਉਹ ਨਨਾਣ ਅਗਲੇ ਘਰ ਦੇ ਵਿੱਚ ਜਾ ਕੇ ਨੂੰਹ ਬਣਦੀ ਆ। ਫਿਰ ਮਾਂ ਦੀ ਕੋਸ਼ਿਸ਼ ਹੁੰਦੀ ਆ ਵੀ ਜਿਹੜਾ ਜਵਾਈ ਆ ਸਾਡਾ, ਉਹ ਮੇਰੀ ਧੀ ਦੀ ਗੱਲ ਮੰਨੇ। ਆਪਦੇ ਘਰ ਦੇ ਵਿੱਚ ਆਪਦਾ ਪੁੱਤਰ ਜੇ ਬੇਗਮ ਦੀ ਮੰਨੇ ਤਾਂ ਰੰਨ ਮਰੀਦ, ਅਤੇ ਜੇ ਅਗਲੇ ਘਰ ਦੇ ਵਿੱਚ ਜਵਾਈ ਧੀ ਦੀ ਮੰਨੇ ਤਾਂ ਬੜਾ ਸੋਹਣਾ, ਬਹੁਤ ਚੰਗਾ। ਉੱਥੇ ਨੂੰਹ ਗੰਦੀ, ਸਹੁਰਾ ਗੰਦਾ, ਉਹਨਾਂ ਦੀਆਂ ਨਨਾਨਾਂ ਗੰਦੀਆਂ। ਇਸ ਘਰ ਦੇ ਵਿੱਚ ਆਪ ਜਿਹੜਾ ਹੈਗਾ ਇਹ ਉਲਟ, ਯਾਨੀ ਕਿ ਸਾਰਾ ਕੁਛ ਇਹ ਚੰਗਾ, ਨੂੰਹ ਗੰਦੀ। ਇਸੇ ਰੌਲੇ ਦੇ ਵਿੱਚ ਹੀ ਆਪਦੀ ਹਾਰ ਨਾ ਮੰਨਣ ਦੇ ਚੱਕਰਾਂ ਦੇ ਵਿੱਚ ਸਾਰੀ ਉਮਰ ਨੂੰਹ ਸੱਸ ਨਨਾਣ ਘਰਾਂ ਦੇ ਘਰ ਜਿਹੜੇ ਹੈਗੇ ਨਾ ਤਬਾਹ ਕਰਕੇ ਬਹਿ ਜਾਂਦੀਆਂ ਨੇ। ਗੱਲ ਕਿਸੇ ਬੰਨੇ ਕੰਢੇ ਨਹੀਂ ਲੱਗਦੀ। ਅਤੇ ਲਿਹਾਜ਼ਾ ਜਿਹੜਾ ਹੈਗਾ ਇਹਤਿਆਤ ਕਰਿਆ ਕਰੋ, ਖਿਆਲ ਕਰਿਆ ਕਰੋ। ਜਿਸ ਤਰ੍ਹਾਂ ਤੁਹਾਡੀ ਖਾਹਿਸ਼, ਤੁਹਾਡੀ ਹਰ ਔਰਤ ਦੀ ਇਹ ਖਾਹਿਸ਼ ਹੁੰਦੀ ਕਿ ਮੈਂ ਸ਼ਾਦੀ ਤੋਂ ਬਾਅਦ ਅਗਲੇ ਘਰ ਵਿੱਚ ਜਾਵਾਂ, ਅਤੇ ਅਗਲੇ ਘਰ ਦੇ ਵਿੱਚ ਜਾ ਕੇ ਜਿਹੜਾ ਹੈਗਾ ਨਾ, ਮੇਰਾ ਰਾਜ ਹੋਵੇ ਉੱਥੇ, ਜਾਂ ਮੇਰੀ ਹਕੂਮਤ, ਜਾਂ ਮੈਂ ਆਪਦੇ ਘਰ ਨੂੰ ਆਪ ਮੈਨੇਜ ਕਰਾਂ। ਇਹੀ ਗੱਲ ਜਿਹੜੀ ਹੈਗੀ ਹੈ ਨਾ, ਤੁਹਾਡੇ ਘਰ ਵਿੱਚ ਆਉਣ ਵਾਲੀ ਜਿਹੜੀ ਹੈਗੀ ਆ ਔਰਤ, ਕੁੜੀ ਜਿਹੜੀ ਹੈ ਨਾ, ਉਹ ਲੈ ਕੇ ਆਉਂਦੀ ਆ। ਉਹਨੂੰ ਵੀ ਮੌਕਾ ਦਿਆ ਕਰੇ ਕਿ ਉਹ ਆਪਦੇ ਘਰ ਨੂੰ ਜਿਹੜਾ ਹੈਗਾ ਨਾ, ਆਪਦੇ ਤੌਰ ਉੱਤੇ ਆਪਦੇ ਹਿਸਾਬ ਨਾਲ ਜਿਹੜਾ ਹੈਗਾ ਮੈਨੇਜ ਕਰੇ, ਆਪਦੇ ਹਿਸਾਬ ਨਾਲ ਚਲਾਵੇ। ਖੁਸ਼ ਰਹੋ, ਹੱਸਦੀਆਂ ਵਸਦੀਆਂ ਰਹੋ, ਲੜਾਈ ਤੋਂ ਥੋੜ੍ਹੀ ਜਿਹੀ ਪਰਹੇਜ਼ ਕਰਿਆ ਕਰੋ। ਅੱਲਾ ਆਬਾਦ ਰੱਖੇ। ਅੱਲਾ ਹਾਫਿਜ਼।